ਜਦੋਂ ਆਪਾਂ ਬਾਹਰ ਗਏ, ਆਪਾਂ ਬਾਹਰ ਜਾ ਕੇ ਰੋਜੀ ਰੋਟੀ ਕਮਾਉਂਦਿਆਂ ਕੋਈ ਮਾੜੀ ਗੱਲ ਵਾਪਰ ਗਈ ਅਚਨਚੇਤ, ਆਪਾਂ ਫੇਰ ਵੀ ਡਰਦੇ ਆ ਕਿ ਯਾਰ ਆਪਣੇ ਤੇ ਅਸਰ ਨਾ ਪੈ ਜੇ ਗੱਲ ਦਾ। ਇੱਥੇ ਕਾਹਤੋਂ ਨਹੀਂ ਅਸਰ? ਇੱਥੇ ਹੁਸ਼ਿਆਰਪੁਰ ਦੇ ਵਿੱਚ ਭਈਏ ਨੇ ਜੋ ਕਰਤੂਤ ਕੀਤੀ, ਤੁਸੀਂ ਦੇਖਿਆ ਵੀ ਕਿਸੇ ਭਈਏ ਨੂੰ ਬਾਅਦ ਚ ਡਰ ਲੱਗਿਆ ਹੋਵੇ ਜਿਵੇਂ ਆਪਣੇ ਪੰਜਾਬੀ ਜਾਂ ਸਿੱਖ ਭਾਈਚਾਰਾ ਇਸ ਮੌਕੇ ਥੋੜਾ ਜਿਹਾ ਘਬਰਾਇਆ ਹੋਇਆ? ਇਹਨਾਂ ਨੂੰ ਭਈਆਂ ਨੂੰ ਕਿਉਂ ਨਹੀਂ ਡਰ ਆਉਂਦਾ ਵੀ ਪੰਜਾਬ ਦੇ ਵਿੱਚ ਸਾਡੇ ਖਿਲਾਫ ਮਾਹੌਲ ਹੋ ਜੂ? ਉਲਟਾ ਉਹਨਾਂ ਦਿਨਾਂ 'ਚ ਭਈਏ ਸੜਕਾਂ ਦੇ ਉੱਤੇ ਪੰਜਾਬੀਆਂ ਨੂੰ ਤਾਂ ਲਲਕਾਰਦੇ ਵੰਗਾਰਦੇ ਸੀਗੇ ਹੀ, ਥਾਣਿਆਂ ਵੱਲ ਨੂੰ ਮਾਰਚ ਕੱਢ ਕੇ, ਦਫ਼ਤਰਾਂ ਵੱਲ ਨੂੰ ਮਾਰਚ ਕੱਢ ਕੇ ਗਏ ਤੇ ਉਹਨਾਂ ਨੂੰ ਜਾ ਕੇ ਪੂਰੇ ਧੜੱਲੇ ਨਾਲ ਕਿਹਾ ਵੀ ਸਾਡੀ ਰਾਖੀ ਕਰੋ, ਅਸੀਂ ਵੀ ਇੰਡੀਅਨ ਆ। ਤੇ ਪੁਲਿਸ ਵਾਲੇ ਵੀ ਹਾਂਜੀ ਹਾਂਜੀ ਠੀਕ ਆ ਜੀ, ਇਹ ਵੀ ਤੁਸੀਂ ਵੀ ਬਰਾਬਰ ਦੇ ਭਾਰਤੀ ਹੋ ਜੀ, ਇਹ ਪੰਜਾਬ ਭਾਰਤ ਦਾ ਹਿੱਸਾ ਵਾ ਜੀ। ਪੰਜਾਬ ਦੇ ਵਿੱਚ ਬਾਹਰੋਂ ਆਏ ਭਈਏ ਨੂੰ ਕੋਈ ਡਰ ਨਹੀਂ ਲੱਗਦਾ ਕਿਉਂਕਿ ਉਹਦੇ ਮਗਰ ਉਹਦਾ ਮੁਲਕ ਖੜਾ, ਇੰਡੀਆ। ਲਾਰੇ ਖੜੇ ਆ, ਹਿੰਦੂ ਖੜਾ, ਅਸੀਂ ਹੈਗੇ ਆ, ਕਹਿੰਦੇ ਤੁਹਾਡੀ ਹਵਾ ਵੱਲ ਝਾਕੂ, ਚਾਹੇ ਤੁਸੀਂ ਜੋ ਰੇਪ ਕਰੋ, ਜੋ ਮਰਜ਼ੀ ਗੰਦ ਪਾਓ, ਅਸੀਂ ਬੈਠੇ ਆ। ਦੂਜੇ ਪਾਸੇ ਅਚਨਚੇਤ ਕੋਈ ਘਟਨਾ ਵਾਪਰ ਜੇ ਕੈਨੇਡਾ ਅਮਰੀਕਾ ਦੇ ਵਿੱਚ, ਉੱਥੇ ਕੋਈ ਸਿੱਖ ਘਟਨਾ ਦਾ ਵਿੱਚ ਦੋਸ਼ੀ ਹੋਵੇ ਸਹੀ, ਸਾਰੇ ਦੁਨੀਆ ਭਰ ਦੇ ਵਿੱਚ ਕਿਉਂ? ਕਿਉਂਕਿ ਆਪਣੇ ਕੋਲ ਆਪਣਾ ਮੁਲਕ ਨਹੀਂ। ਇੱਥੇ ਉਹ ਮੈਂ ਮੁੰਡੇ ਦੇ ਪਿਓ ਦੀ ਉਹਦੀ ਮਾਂ ਦੀ ਵੀਡੀਓ ਦੇਖਦਾ ਸੀ, ਉਹ ਮੋਦੀ ਨੂੰ ਮਿੰਨਤਾਂ ਕਰ ਰਹੇ ਨੇ ਕਿ ਮੋਦੀ ਸਾਹਿਬ ਕੁਛ ਕਰੋ। ਤੇ ਜੇ ਕਿਤੇ ਆਪਣੀ ਕੌਮ ਦਾ ਆਪਣਾ ਰਾਜ ਭਾਗ ਹੁੰਦਾ, ਫਿਰ ਜੇ ਕਿਸੇ ਥਾਂ ਤੇ ਪੱਗ ਤੇ ਪਾਬੰਦੀ ਲੱਗਦੀ, ਕਿਸੇ ਮੁਲਕ 'ਚ ਦਾੜੀ ਤੇ ਪਾਬੰਦੀ ਲੱਗਦੀ, ਸਾਡੇ ਕਿਸੇ ਹੋਰ ਮਸਲੇ ਦੀ ਗੱਲ ਹੁੰਦੀ, ਸਾਡਾ ਰਾਸ਼ਟਰਪਤੀ, ਸਾਡਾ ਪ੍ਰਧਾਨ ਮੰਤਰੀ, ਸਾਡੇ ਖਾਲਿਸਤਾਨ ਦੇ ਅਹੁਦੇਦਾਰ ਗੱਲ ਕਰਦੇ। ਸੋ ਸਿੱਖੋ, ਸਾਰੀਆਂ ਚੱਕਰਾਂ ਗੱਲਾਂ ਬਾਤਾਂ ਦਾ ਮੋਟਾ ਨੁਕਤਾ ਇਹ ਆ ਕਿ ਜੇ ਸਿੱਖਾਂ ਨੇ ਬਚਣਾ, ਨਹੀਂ ਤਾਂ ਖਾ ਜੂ ਤੁਹਾਨੂੰ ਬਾਹਮਣ। ਜੇ ਸਿੱਖੀ ਨੂੰ ਬਚਾਉਣਾ ਤਾਂ ਖਾਲਿਸਤਾਨ ਵਾਲੇ ਪਾਸੇ ਆ ਜਾਓ। ਐਵੇਂ ਇਹ ਕਹੀ ਜਾਣਾ ਕਿ ਜੀ ਉਹ ਹਿੰਦੂ ਐ ਕਹਿੰਦੇ ਆ, ਹਿੰਦੂ ਕੀ ਕਹਿੰਦੇ ਆ ਉਹ ਹਿੰਦੂਆਂ ਨੂੰ ਪਤਾ, ਉਹਨਾਂ ਕੋਲੇ ਰਾਜ ਭਾਗ ਆ ਜੀ। ਹਿੰਦੂਆਂ ਨੂੰ ਕੀ ਫਰਕ ਪੈਂਦਾ ਜੀ, ਉਹ ਤਾਂ ਮੌਜਾਂ ਲੁੱਟਦੇ ਆ, ਉਹ ਤਾਂ ਤੜਕੇ ਉੱਠ ਕੇ ਬਹਿ ਜਾਂਦੇ ਆ, ਨਜ਼ਾਰੇ ਲੈਂਦੇ ਆ, ਅਗਲਿਆਂ ਦਾ ਰਾਜ ਭਾਗ ਆ, ਉਹਨਾਂ ਨੂੰ ਕੀ ਫਰਕ ਪੈਂਦਾ? ਫਰਕ ਪੈਂਦਾ ਤੁਹਾਨੂੰ, ਤੁਹਾਡੀ ਕੌਮ ਗੁਲਾਮ ਆ, ਤੇ ਗੁਲਾਮ ਕੌਮ ਦਾ ਹਰ ਪਲ ਮੁਥਾਜ ਹੁੰਦਾ। ਗੁਲਾਮ ਬੰਦਾ ਜਿਹੜਾ, ਉਹਦੀ ਕੋਈ ਜੂਨ ਥੋੜੀ ਹੈ। ਅੱਜ ਆਪਣੇ ਬੰਦੇ ਕਹਿੰਦੇ ਲੈ ਆਪਣੇ ਕਿਹੜਾ ਸੰਗਲ ਪਾਏ ਹੋਏ ਨੇ ਭਾਈ, ਅੱਜ ਗੁਲਾਮੀ ਹੋਰ ਤਰੀਕੇ ਦੀ ਹੈ, ਅੱਜ ਸੰਗਲ ਨਹੀਂ ਪਾਏ ਜਾਂਦੇ। ਅੱਜ ਜੋ ਕੁਛ ਇਸ ਮੁਲਕ 'ਚ ਚੱਲ ਰਿਹਾ ਇਹਨੂੰ ਸਮਝੋ ਤੇ ਖਾਲਿਸਤਾਨ ਵਾਲੇ ਪਾਸੇ ਆਵੋ।